ਭਾਰਤ ਦੇ ਕੋਲ G20 ਮੁਲਕਾਂ ਦੀ ਅਗਲੇ ਸਾਲ ਸਮਿਟ ਕਰਾਉਣ ਦੀ ਮੇਜ਼ਬਾਨੀ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਹ ਜੰਮੂ ਕਸ਼ਮੀਰ ਦੇ ਵਿੱਚ ਕਿਤੇ ਇਹ ਸਮਿਟ ਕਰਾ ਰਹੇ ਨੇ, ਹੁਣ ਇਹ ਆਇਆ ਕਿ ਜੀ ਉਹ ਲੱਦਾਖ ਦੇ ਵਿੱਚ ਕਰਵਾ ਰਹੇ ਨੇ। ਸੋ ਉਹ ਰਾਦਰ ਉਸ ਤੋਂ ਵੀ ਜ਼ਿਆਦਾ ਜਿਵੇਂ ਕਹਿੰਦੇ ਨੇ ਕਿ ਚਾਈਨਾ ਨੂੰ ਟੂ ਸ਼ੋ ਦਾ ਰੈਡ ਟੈਗ। ਇੱਕ ਰਫ ਅੰਦਾਜ਼ੇ ਮੁਤਾਬਕ 1000 ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਚਾਈਨਾ ਨੇ ਲਈ, ਜਿਹਨੂੰ ਉਹ ਆਪਣੀ ਕਹਿੰਦੇ ਨੇ। External Affairs Minister called for an early resolution of all the outstanding issues along the LAC in eastern Ladakh, recalling the disengagement achieved in some friction areas. EAM reiterated the need to sustain the momentum to complete disengagement from all the remaining areas to restore peace and tranquility in the border areas. Chinese readout made no mention of LAC crisis, instead emphasizing Mr. Wang's remarks, calling on both sides to strengthen coordination and cooperation and jointly promote more democratic international relations and a fairer international order. ਉਹਨੇ ਕਿਹਾ ਬੰਦ ਕਰੋ ਇਹ ਜੋ ਤੁਸੀਂ ਇਹਨੂੰ ਦਲਾਈ ਲਾਮੇ ਨੂੰ ਪ੍ਰਮੋਟ ਕਰ ਰਹੇ ਹੋ, ਇਹ ਤੁਸੀਂ ਸਾਡੇ ਇੰਟਰਨਲ ਅਫੇਅਰਸ ਦੇ ਵਿੱਚ ਜਿਹੜਾ ਉਹ ਇੰਟਰਫੀਅਰ ਕਰ ਰਹੇ ਹੋ, ਉਹਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਇੰਡੋਨੇਸ਼ੀਆ ਵਿੱਚ ਬਾਲੀ ਨਾਂ ਦੇ ਆਈਲੈਂਡ ਤੇ G20 ਮੁਲਕਾਂ ਦੀ ਸਮਿਟ ਦੌਰਾਨ ਭਾਰਤ ਤੇ ਚੀਨ ਦੇ ਫੋਰਨ ਮਿਨਿਸਟਰਸ ਦੀ ਮੁਲਾਕਾਤ ਲਗਭਗ 1 ਘੰਟਾ ਹੋਈ ਔਰ ਇਉਂ ਜਾਪਦਾ ਹੈ LAC ਦੇ ਮੁੱਦੇ ਤੇ ਇਹ ਮੀਟਿੰਗ ਪੂਰੀ ਤਰ੍ਹਾਂ ਫੇਲ ਹੋਈ ਹੈ। ਸੋ ਦੂਸਰੇ ਪਾਸੇ ਚੀਨ ਨੇ ਭਾਰਤ ਨੂੰ ਦਲਾਈ ਲਾਮੇ ਦੇ ਜਨਮ ਦਿਨ ਮਨਾਉਣ ਤੇ ਕੋਸਿਆ ਹੈ ਔਰ ਨਾਲ ਹੀ ਚੀਨੀ ਕੰਪਨੀਆਂ ਦੇ ਦਫ਼ਤਰਾਂ ਤੇ ED ਵੱਲੋਂ ਕੀਤੇ ਜਾ ਰਹੇ ਰੇਡਸ ਤੇ ਵੀ ਜਿਹੜਾ ਪ੍ਰੋਟੈਸਟ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਫੈਸਲੇ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਦੇ, ਔਰ ਭਾਰਤ ਜਿਹੜਾ ਬੜਾ ਚਾਂਬਲਿਆ ਹੋਇਆ ਸੀ, ਔਰ ਖ਼ਾਸ ਤੌਰ 'ਤੇ ਆਰਬਿਟਰੇਰੀਲੀ ਭਾਰਤ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਰਟੀਕਲ 370-35A ਖ਼ਤਮ ਕਰਕੇ ਜਿਹੜਾ ਇੱਕ ਡਿਸਪਿਊਟਡ ਟੈਰੀਟਰੀ ਸੀ ਉਸ ਸਟੇਟਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਚੀਨ ਨੇ ਇਸ ਦਾ ਨੋਟਿਸ ਲੈਣਾ ਹੀ ਸੀ, ਕਿਉਂਕਿ ਚੀਨ ਦਾ ਹਮੇਸ਼ਾ ਹੀ ਲੱਦਾਖ ਦੇ ਕਾਫੀ ਹਿੱਸੇ ਦੇ ਉੱਤੇ ਜਿੱਥੇ ਕਿ LAC ਜਿਹੜੀ ਅੰਗਰੇਜ਼ਾਂ ਨੇ ਲਾਈਨ ਡਰਾ ਕੀਤੀ, ਮੈਕਮੋਹਨ ਲਾਈਨ, ਜਿਹਨੂੰ ਕਦੇ ਚੀਨ ਨੇ ਮੰਨਿਆ ਨਹੀਂ ਹੈ, ਉਹਨੂੰ ਲੈ ਕੇ, ਔਰ ਚੀਨ ਨੇ ਵੀ ਕਿ ਭਾਈ ਉਹਨਾਂ ਨੇ ਕਸ਼ਮੀਰ ਦਾ ਲੱਦਾਖ ਨੂੰ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ। ਇਹਦਾ ਮਤਲਬ ਹੈ ਕਿ ਭਾਰਤ ਉਹਦਾ ਚੀਨ ਦਾ ਜਿਹੜਾ ਕਲੇਮ ਹੈ ਲੱਦਾਖ ਏਰੀਆ 'ਚ ਉਹ ਵੀ ਵੀਕ ਹੁੰਦਾ ਹੈ। ਜੇ ਕਸ਼ਮੀਰ ਦਾ ਮੁੱਦਾ ਓਵਰਆਲ ਤਾਂ ਜੋ ਹੈ ਹੀ ਸੀ, ਔਰ ਹੁਣ ਤਾਂ ਈਵਨ ਇਹ ਵੀ ਸਾਹਮਣੇ ਆਇਆ, ਇਹਦੇ 'ਤੇ ਪਾਕਿਸਤਾਨ ਵੀ ਪ੍ਰੋਟੈਸਟ ਕਰ ਚੁੱਕਾ ਹੈ, ਚੀਨ ਵੀ ਕਰ ਚੁੱਕਾ ਹੈ ਕਿ ਭਾਰਤ ਦੇ ਕੋਲ G20 ਮੁਲਕਾਂ ਦੀ ਅਗਲੇ ਸਾਲ ਸਮਿਟ ਕਰਾਉਣ ਦੀ ਮੇਜ਼ਬਾਨੀ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਹ ਜੰਮੂ ਕਸ਼ਮੀਰ ਦੇ ਵਿੱਚ ਕਿਤੇ ਇਹ ਸਮਿਟ ਕਰਾ ਰਹੇ ਨੇ, ਹੁਣ ਇਹ ਆਇਆ ਕਿ ਜੀ ਉਹ ਲੱਦਾਖ ਦੇ ਵਿੱਚ ਕਰਵਾ ਰਹੇ ਨੇ। ਸੋ ਉਹ ਰਾਦਰ ਉਸ ਤੋਂ ਵੀ ਜ਼ਿਆਦਾ ਜਿਵੇਂ ਕਹਿੰਦੇ ਨੇ ਕਿ ਚਾਈਨਾ ਨੂੰ ਟੂ ਸ਼ੋ ਦਾ ਰੈਡ ਟੈਗ, ਟੂ ਸ਼ੋ ਰੈਡ ਟੈਗ ਟੂ ਦਾ ਬੁੱਲ। ਜਿਵੇਂ ਤੁਸੀਂ ਉਹਨਾਂ ਦੀ ਸਾਨਾਂ ਦੀ ਲੜਾਈ ਦੇਖਦੇ ਹੋ ਤੇ ਉਹ ਲਾਲ ਕੱਪੜਾ ਉਹਨਾਂ ਦਾ ਉਹ ਦੌੜਦੇ ਨੇ ਉਹਦੇ ਪਿੱਛੇ। ਸੋ ਇਵੇਂ ਹੀ ਹੈ ਲੱਦਾਖ ਦੇ ਵਿੱਚ, ਕਿਉਂਕਿ ਲੱਦਾਖ ਦੇ ਇੱਕ ਵੱਡੇ ਹਿੱਸੇ ਨੂੰ ਚੀਨ ਜਿਹੜਾ ਹੈ ਉਹ ਆਪਣੀ ਟੈਰੀਟਰੀ ਮੰਨਦਾ ਹੈ, ਔਰ ਜ਼ਾਹਰ ਹੈ ਜਦੋਂ ਅਸੀਂ 5 ਫਿੰਗਰਸ ਤਿੱਬਤ ਹਥੇਲੀ ਦੇ ਤੌਰ 'ਤੇ ਉਹਦੇ 'ਚ ਲੱਦਾਖ ਵੀ ਕਹੇ, ਸਿੱਕਮ, ਭੂਟਾਨ, ਨੇਪਾਲ, ਅਰੁਣਾਚਲ ਪ੍ਰਦੇਸ਼ ਜਿਹੜਾ ਸਾਊਥ ਤਿੱਬਤ ਹੈ, ਔਰ ਲੱਦਾਖ ਉਹਨੂੰ ਆਪਣਾ ਹਿੱਸਾ ਕਹਿੰਦੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ 2019 'ਚ ਐਕਸ਼ਨ ਲਿਆ, ਸੋ ਚੀਨ ਨੇ, ਔਰ ਚੀਨ ਦਾ ਇੱਕ ਆਪਣਾ ਜਿਹੜਾ ਸਜ਼ਾ ਦੇਣ ਦਾ ਜਾਂ ਜਵਾਬ ਦੇਣ ਦਾ ਤਰੀਕਾ ਹੈ, ਜਿਹਨੂੰ ਅਜੇ ਅਮਰੀਕਨ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਜਦੋਂ ਚਾਈਨੀਜ਼ ਰਿਐਕਟ ਕਰਦੇ ਨੇ ਤੇ ਕਿਵੇਂ ਉਹਨੂੰ ਡੀਲ ਕਰਨਾ। ਉਹਨਾਂ ਨੇ ਜਿਹੜਾ ਟਕਰਾਅ ਆਲਮੋਸਟ ਅਪ੍ਰੈਲ 2020 ਦੇ ਵਿੱਚ ਹੀ ਸ਼ੁਰੂ ਹੋਇਆ। ਬੇਸ਼ੱਕ ਚੀਨ ਨੇ ਹੀ ਉਸ ਨੂੰ ਜਿਹੜਾ ਇਨੀਸ਼ੀਏਟ ਕੀਤਾ ਹੋਏਗਾ, ਕਿਉਂਕਿ ਉਹ ਭਾਰਤ ਨੂੰ ਜਿਹਨੂੰ ਕਹਿੰਦੇ ਨੇ ਟੂ ਪੁੱਟ ਦੈਮ ਇਨ ਦੇਅਰ ਪਲੇਸ। ਔਰ ਜੂਨ 2020 'ਚ ਅਸੀਂ ਗਲਵਾਨ ਵੈਲੀ ਦੇ ਮੌਕੇ 'ਤੇ ਫਿਰ ਦੇਖਦੇ ਹਾਂ ਕਿ 20 ਭਾਰਤੀ ਫੌਜੀ ਜਿਹੜੇ ਅਫਸਰ ਔਰ ਜਵਾਨ ਜਿਨ੍ਹਾਂ 'ਚ ਉਹਨਾਂ ਦਾ ਕਮਾਂਡੈਂਟ ਸ਼ਾਮਲ ਹੈ ਉਹ ਮਾਰੇ ਜਾਂਦੇ ਨੇ। 15 ਤੋਂ ਜ਼ਿਆਦਾ ਉਹਨਾਂ ਦੇ ਆਫਿਸਰ ਔਰ ਜਵਾਨ ਉਹ ਪ੍ਰਿਜ਼ਨਰ ਆਫ ਵਾਰ ਬਣਦੇ ਨੇ, ਜਿਹੜੇ ਉਹ ਬਾਅਦ 'ਚ ਵਾਪਸ ਕਰ ਦਿੰਦੇ ਨੇ। ਉਦੋਂ ਤੋਂ ਲੈ ਕੇ ਔਰ ਫਿਰ ਇਕੱਲਾ ਗੱਲ ਗਲਵਾਨ ਤੱਕ ਨਹੀਂ ਰੁਕੀ, ਫਿਰ ਡੈਪ ਸੌਂਗ, ਪੈਂਗ ਸੌਂਗ ਸੋ ਲੇਕ,
ਉਸ ਤੋਂ ਪਹਿਲਾਂ ਭਾਰਤ ਨੇ ਡੋਕਲਾਮ ਦੇ ਵਿੱਚ ਵੀ ਰੈੱਡ ਟੈਗ ਚੀਨ ਨੂੰ ਦਿਖਾ ਕੇ ਜੁੱਤੀਆਂ ਖਾਧੀਆਂ ਸੀ। ਹੁਣ ਉਸ ਸਾਰੇ ਦੇ ਚੱਲਦਿਆਂ ਇੱਕ ਰਫ ਅੰਦਾਜ਼ੇ ਮੁਤਾਬਕ 1000 ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਚਾਈਨਾ ਨੇ ਲਈ, ਜਿਹਨੂੰ ਉਹ ਆਪਣੀ ਕਹਿੰਦੇ ਨੇ। ਲੇਕਿਨ ਇਸ ਸਾਰੇ 2 ਸਾਲ ਦੇ ਪੀਰੀਅਡ 'ਚ 2020 ਤੋਂ ਨਾ ਭਾਰਤ ਦਾ ਪ੍ਰਧਾਨ ਮੰਤਰੀ, ਨਾ ਡਿਫੈਂਸ ਮਿਨਿਸਟਰ, ਨਾ ਉਹਨਾਂ ਦਾ ਫੋਰਨ ਮਿਨਿਸਟਰ, ਨਾ ਕੋਈ ਅਮਿਤ ਸ਼ਾਹ ਜਿਹੜਾ ਉੱਥੇ ਬੈਠਾ ਚਣਕਿਆ ਬਣਿਆ ਹੁੰਦਾ, ਇਹਨਾਂ ਦੇ ਮੂੰਹ 'ਚੋਂ ਕਦੇ ਚੀਨ ਲਫ਼ਜ਼ ਨਹੀਂ ਨਿਕਲਿਆ। ਅਮਰੀਕਾ ਤੋਂ ਬਿਆਨਬਾਜ਼ੀ ਕਰਵਾਈ, ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਤੋਂ ਕਰਵਾਈ, UK ਵਾਲੇ ਤੋਂ ਕਰਵਾਈ, ਹੁਣ ਤੋਂ ਜਾਂਦਾ ਲੱਗਾ ਥਰਡ ਰੇਟ ਬੰਦਾ ਬੋਰਿਸ ਜੌਨਸਨ, ਅੱਜ ਉਹਨੇ ਰਿਜ਼ਾਈਨ ਕੀਤਾ, ਕਰਪਟ ਆਦਮੀ, ਗੁੱਡ ਰਿਡੈਂਸ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚੀਨ ਨੇ ਆਪਣਾ ਸਟੈਂਡ ਕਾਇਮ ਰੱਖਿਆ। 15 ਤੋਂ ਜ਼ਿਆਦਾ ਇਹਨਾਂ ਦੀਆਂ ਕਮਾਂਡੈਂਟ ਲੈਵਲ ਮੀਟਿੰਗਸ ਹੋ ਚੁੱਕੀਆਂ ਨੇ। ਚੀਨ ਨੇ ਆਪਣੀ ਪੋਜੀਸ਼ਨ ਬਰਕਰਾਰ ਰੱਖੀ ਹੋਈ ਹੈ। ਹਾਲਾਂ ਭਾਰਤ ਨੇ ਰਿਐਕਸ਼ਨ 'ਚ ਉਹਨਾਂ ਦੀਆਂ ਐਪਾਂ ਬਲੌਕ ਕਰਤੀਆਂ, ਦੂਜਾ ਹੋ ਗਿਆ। ਲੇਕਿਨ ਇਹ ਵੀ ਸਾਹਮਣੇ ਆਇਆ ਵੀ ਉਹਨਾਂ ਨਾਲ ਕੀ ਕਾਰੋਬਾਰ ਬੰਦ ਕਰਨਾ ਹੈ। ਪਿਛਲੇ ਵਰ੍ਹੇ 'ਚ 2021 'ਚ $100 ਬਿਲੀਅਨ ਤੋਂ ਜ਼ਿਆਦਾ ਦੀ ਟ੍ਰੇਡ ਹੋਈ ਹੈ, ਜਿਹੜੀ ਪਿਛਲੇ 2020 ਨਾਲੋਂ ਵੀ ਜ਼ਿਆਦਾ ਹੈ। ਲੇਕਿਨ ਫਿਰ ਵੀ ਕਿਉਂਕਿ ਜਿਹਨੂੰ ਉਹ ਕਿਹਾ ਜਾਂਦਾ ਜੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਇੰਡੀਆ ਵੀ ਇਹ ਸਮਝਦਾ ਹੈ ਵੀ ਸ਼ਾਇਦ ਚੀਨ ਦੇ ਉੱਤੇ ਹੁਣ ਜੋ ਰੂਸ ਦੇ ਨਾਲ ਯੂਕਰੇਨ ਔਰ ਅਮਰੀਕਾ ਦਾ ਦਬਾਅ ਹੈ, ਸ਼ਾਇਦ ਚੀਨ ਕੋਈ ਦੇ ਅੱਲਾ ਕੇ ਨਾਮ ਕੋਈ ਸਾਨੂੰ ਰਿਆਇਤ ਦੇ ਦੇ। ਹੁਣ ਬਾਲੀ ਇੰਡੋਨੇਸ਼ੀਆ ਦਾ ਜਿਹੜਾ ਇੱਕ ਆਈਲੈਂਡ ਹੈ, ਉਹਦੇ 'ਚ ਕਿਉਂਕਿ G20 ਦੇਸ਼ਾਂ ਦੀ ਜਿਹੜੀ ਮੁਲਕਾਂ ਦੀ ਸਮਿਟ ਹੋਣੀ ਤੇ ਹੈ ਨਵੰਬਰ ਦੇ ਵਿੱਚ, ਲੇਕਿਨ ਪ੍ਰੈਪਰੇਟਰੀ ਤੌਰ ਦੇ ਉੱਤੇ ਉਹਨਾਂ ਦੇ ਫੋਰਨ ਮਿਨਿਸਟਰਸ ਔਰ ਦੂਸਰੇ G20 ਮੁਲਕਾਂ ਦੇ ਜਿਨ੍ਹਾਂ 'ਚ ਵੱਡੇ ਮੁਲਕ ਸ਼ਾਮਲ ਨੇ, ਉਹ ਬਾਲੀ ਦੇ ਵਿੱਚ ਪਹੁੰਚੇ ਹੋਏ ਨੇ। ਔਰ ਉਹਨਾਂ ਦੇ ਵਿੱਚ ਚਾਈਨੀਜ਼ ਫੋਰਨ ਮਿਨਿਸਟਰ ਵੀ ਔਰ ਇੰਡੀਆ ਦੇ ਵੀ S ਜੈਸ਼ੰਕਰ। ਹੁਣ ਜਿਹੜਾ ਏਜੰਡਾ ਹੁੰਦਾ ਜਦੋਂ ਇਸ ਕਿਸਮ ਦੀਆਂ ਸਮਿਟਸ ਹੁੰਦੀਆਂ, ਉਹ ਤੇ ਮੇਨ ਹਾਲ ਦੇ ਵਿੱਚ ਹੁੰਦਾ, ਪਰ ਇੱਕ ਫਿਨੋਮੀਨਾ ਜਿਹਨੂੰ ਸਾਈਡ ਲਾਈਨ ਮੀਟਿੰਗਸ ਕਹਿੰਦੇ ਨੇ ਕਿ ਵਿਚਾਲੇ ਜਦੋਂ ਤੱਕ ਇੱਕ ਕਾਨਫਰੰਸ ਤੋਂ ਬਾਅਦ ਦੂਜੀ ਹੋਣੀ ਹੈ ਮੀਟਿੰਗ, ਉਹਨਾਂ ਕੋਲ ਵਕਤ ਹੁੰਦਾ ਹੈ। ਸੋ ਉਹਦੇ 'ਚ ਫਿਰ ਇਹ ਬਹੁਤ ਵਾਰੀ ਜਿਹੜੇ ਮੁਲਕਾਂ ਦੇ ਨੁਮਾਇੰਦੇ, ਜਿਵੇਂ ਇੱਥੇ UN 'ਚ ਵੀ ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ, ਉਹਦੇ ਨਾਲ ਇੱਕ ਟਰਮ ਹੁੰਦੀ ਜੀ ਸਾਈਡ ਲਾਈਨ ਮੀਟਿੰਗ, ਕਿ ਜੀ ਕੀ ਉਹਦਾ ਫੋਰਨ ਮਿਨਿਸਟਰ ਉਹਨੂੰ ਮਿਲ ਰਿਹਾ ਜਾਂ ਉਹਨਾਂ ਦਾ ਪ੍ਰਾਈਮ ਮਿਨਿਸਟਰ। ਉਹਨਾਂ ਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ, ਬਹੁਤੇ ਫੋਕਸ 'ਚ ਨਹੀਂ ਹੁੰਦੀ ਜਾਂ ਆਫੀਸ਼ੀਅਲ ਕਾਰਵਾਈ ਦਾ ਹਿੱਸਾ ਨਹੀਂ ਹੁੰਦਾ। ਲੇਕਿਨ ਇਹ ਸਪੋਰਟ ਬਿਲਡਿੰਗ ਵੀ ਹੁੰਦਾ, ਲੌਬਿੰਗ ਵੀ ਹੁੰਦਾ, ਤੇ ਕਈ ਵਾਰੀ ਤੁਸੀਂ ਕਲੋਜ਼ਨੈਸ ਵੀ ਦਿਖਾ ਰਹੇ ਹੁੰਦੇ। ਔਰ ਇਹ ਜਿਹੜੀ ਹੈ ਇੰਡੀਆ ਦੇ ਫੋਰਨ ਮਿਨਿਸਟਰ ਜੈਸ਼ੰਕਰ ਔਰ ਜਿਹੜੇ ਨੇ ਚਾਈਨਾ ਦੇ ਮਿਸਟਰ ਵੈਂਗ ਯੀ, ਉਹਨਾਂ ਦੀ ਮੀਟਿੰਗ ਹੋਈ G20। ਔਰ ਉਹਦੇ 'ਚ ਕਿਉਂਕਿ ਬਹੁਤਿਆਂ ਨੂੰ ਉੱਥੇ ਆਸ ਹੈ ਵੀ ਸ਼ਾਇਦ ਜਿਹੜਾ LAC ਦਾ ਝਗੜਾ ਹੈ ਉਸ ਦਾ ਕੋਈ ਹੱਲ ਨਿਕਲੇ, ਪਰ ਜਿਹੜੀ ਸਟੇਟਮੈਂਟ ਇਸ ਲਗਭਗ 1 ਘੰਟਾ ਇਹ ਮੀਟਿੰਗ ਚੱਲੀ, ਉਸ ਤੋਂ ਬਾਅਦ ਜਿਹੜਾ ਭਾਰਤੀ ਫੋਰਨ ਮਿਨਿਸਟਰੀ ਨੇ ਦਿੱਤੀ ਹੈ, ਐਕਸਟਰਨਲ ਅਫੇਅਰ ਮਿਨਿਸਟਰੀ ਨੇ, ਉਸ ਤੋਂ ਇਹ ਅੰਦਾਜ਼ਾ ਲੱਗਦਾ ਹੈ, ਚੀਨ ਦੀ ਵੀ ਅਸੀਂ ਗੱਲ ਕਰਾਂਗੇ, ਕਿ ਉਹਨਾਂ ਨੇ ਤਾਂ LAC ਦਾ ਭੋਗ ਹੀ ਨਹੀਂ ਪਾਇਆ ਆਪਣੀ ਸਟੇਟਮੈਂਟ। ਪਰ ਇੰਡੀਆ ਨੇ ਜਿਵੇਂ ਗੋਲ-ਮੋਲ ਕਰਕੇ ਦਿੱਤਾ, ਇਹਦਾ ਮਤਲਬ ਇਹ ਹੈ ਵੀ ਚਾਈਨਾ ਨੇ ਅਗੇਨ ਪੁੱਠੇ ਹੱਥ ਦੀ ਮਾਰੀ ਹੈ ਇਹਨਾਂ ਦੇ ਮੂੰਹ ਤੇ। ਉਹਨਾਂ ਨੇ ਕਿਹਾ ਵੀ ਫੋਰਗੇਟ ਅਬਾਊਟ ਇਟ, ਤੁਸੀਂ ਦੱਸੋ ਹੋਰ ਕੀ ਕੋਈ ਗੱਲ ਹੈ ਕਰਨ ਵਾਲੀ। ਔਰ ਭਾਰਤੀ ਫੋਰਨ ਮਿਨਿਸਟਰੀ ਦੀ ਸਟੇਟਮੈਂਟ ਹੈ, ਕਾਲਡ ਫਾਰ ਐਨ ਐਕਸਟਰਨਲ ਅਫੇਅਰਸ ਮਿਨਿਸਟਰ called for an early resolution of all the outstanding issues along the LAC in Eastern Ladakh, all the outstanding issues। कि जी उन्हें जयशंकर ने ये गल कही, recalling the disengagement achieved in some friction areas, EAM reiterated the need to sustain the momentum to complete disengagement from all the remaining areas to restore peace and tranquility in the border areas। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਜਿੱਥੋਂ ਜਿਹੜੇ ਫ੍ਰਿਕਸ਼ਨ ਏਰੀਆਜ਼ ਨੇ, ਮਤਲਬ ਜਿਹੜੇ ਥਾਵਾਂ ਚੀਨ ਨੇ ਆਕੂਪਾਈ ਕੀਤੀਆਂ, ਉੱਥੋਂ ਪਿੱਛੇ ਹਟਾਉਣ ਦੇ ਲਈ ਜਿਹੜੀ ਹੈ ਗੱਲਬਾਤ ਕੀਤਾ ਜਾਏ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਜਿਹੜਾ 16ਵਾਂ ਰਾਊਂਡ ਹੈ ਸੀਨੀਅਰ ਕਮਾਂਡਰਸ ਦੀ ਮੀਟਿੰਗ ਦਾ ਚਸ਼ੂਲ ਮੋਲਡੋ ਬਾਰਡਰ ਪੁਆਇੰਟ ਦੇ ਉੱਤੇ, ਉਹ ਬਹੁਤ ਜਲਦੀ ਕੀਤਾ। ਸੋ ਇਸ ਤੋਂ ਇਹ ਇਜ਼ਹਾਰ ਹੋਇਆ ਕਿ ਵੀ ਇਹਦੇ 'ਚੋਂ ਕੁਛ ਨਹੀਂ ਨਿਕਲਿਆ। ਹੁਣ ਇਸ ਦੇ ਵਿੱਚ ਕਿਉਂਕਿ ਲਾਸਟ ਮੀਟਿੰਗ ਜਿਹੜੀ ਹੈ ਕਮਾਂਡਰਸ ਦੀ ਮਾਰਚ 11 ਨੂੰ ਹੋਈ ਹੈ, ਉਹਦੇ 'ਚ ਵੀ ਕੁਛ ਨਹੀਂ ਸੀ। ਜੇ 15 ਮੀਟਿੰਗਾਂ 'ਚ ਕੁਛ ਨਹੀਂ ਨਿਕਲਿਆ, ਇਹਦਾ ਮਤਲਬ ਚੀਨ ਬਿਲਕੁਲ ਵੀ ਬੱਜ ਕਰਨ ਨੂੰ ਤਿਆਰ ਨਹੀਂ ਹੈ ਆਪਣੇ ਸਟੇਟਮੈਂਟ ਜਿਹੜਾ ਉਹਨਾਂ ਦਾ ਆਪਣਾ ਸਟੈਂਡ ਹੈ। ਔਰ ਇਹ ਡੈਪਸੋਂਗ ਹੋਏ, ਡੈਮਚੌਕ ਹੋਏ, ਇਹ ਸਾਰੀ ਸਿਚੁਏਸ਼ਨ ਉੱਥੇ ਹੀ ਹੈ। ਔਰ ਇਹ ਜਿਹੜਾ ਹੁਣ ਅਸੀਂ ਮਿਸਟਰ ਵੈਂਗ ਜਿਹੜੇ ਦਿੱਲੀ ਵੀ ਆਏ ਸੀ ਮਾਰਚ ਦੇ ਮਹੀਨੇ 'ਚ, ਉਹ ਜੈਸ਼ੰਕਰ ਨਾਲ ਮੀਟਿੰਗ ਹੋਈ ਪਰ ਉਹਦੇ 'ਚੋਂ ਕੁਛ ਨਹੀਂ ਨਿਕਲਿਆ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜੀ ਚੀਨ ਨੇ ਪੋਜੀਸ਼ਨ ਲਈ ਹੈ,
Chinese readout made no mention of LAC crisis. ਉਹਨਾਂ ਨੇ ਭੋਗ ਹੀ ਨਹੀਂ ਪਾਇਆ LAC ਦਾ. Instead, emphasizing Mr. Wang's remarks, calling on both sides to strengthen coordination and cooperation and jointly promote more democratic international relations and a fairer international order. ਉਹ ਵੀ ਗੋਲ ਮੋੜ ਉਹਨਾਂ ਨੇ ਕਿਹਾ ਜੀ ਕਿ ਵੀ ਚੀਨ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਕਿ ਆਓ ਦੋਨੋਂ ਮੁਲਕ ਅਸੀਂ ਡੈਮੋਕ੍ਰੈਟਿਕ ਔਰ ਚੰਗੇ ਢੰਗ ਨਾਲ ਇੰਟਰਨੈਸ਼ਨਲ ਰਿਲੇਸ਼ਨਸ ਬਣਾਈਏ, ਫੇਅਰ ਇੰਟਰਨੈਸ਼ਨਲ ਆਰਡਰ ਬਣਾਈਏ। ਔਰ ਉਹਨਾਂ ਨੇ ਕਿਹਾ ਜੀ ਬੋਥ ਸਾਈਡਸ ਸ਼ੁੱਡ ਮੇਨਟੇਨ ਕਮਿਊਨੀਕੇਸ਼ਨ ਐਂਡ ਐਕਸਚੇਂਜਸ, ਕਿ ਆਪਸ 'ਚ ਗੱਲਬਾਤ ਕਰਦੇ ਰਹੀਏ। ਸੋ ਮਤਲਬ ਇਹ ਹੈ ਹੁਣ ਇੱਥੋਂ ਤੱਕ ਤਾਂ ਸੀ ਕਿ ਵੀ ਨਾ ਭਾਰਤ ਨੂੰ ਕੁਛ ਉਹਨਾਂ ਨੇ ਹੱਥ ਪੱਲੇ ਪਾਇਆ, ਚੀਨ ਨੇ ਤਾਂ ਉਹਦਾ ਜ਼ਿਕਰ ਤੱਕ ਨਹੀਂ ਕੀਤਾ। ਪਰ ਇਸ ਤੋਂ ਅੱਗੇ ਜਿਹੜਾ ਚੀਨ ਨੇ ਜਿਸ ਦੇ ਉੱਤੇ ਆਪਣੀ ਸਟੇਟਮੈਂਟ ਦੇ ਵਿੱਚ ਸਟਰੋਂਗ ਪ੍ਰੋਟੈਸਟ ਕੀਤਾ, ਕਿਉਂਕਿ ਪਿਛਲੇ ਦਿਨਾਂ 'ਚ ਦਲਾਈ ਲਾਮੇ ਦਾ ਜਨਮ ਦਿਨ ਸੀ ਔਰ ਉਸ ਮੌਕੇ 'ਤੇ ਮੋਦੀ ਨੇ ਵੀ ਮੁਬਾਰਕਬਾਦ ਦਿੱਤੀ। ਔਰ ਇਸ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਉਹਦਾ ਜਨਮ ਦਿਨ ਮਨਾਇਆ ਗਿਆ, ਜਿੱਥੇ ਧਰਮਸ਼ਾਲਾ ਮਕਰੋਡਗੰਜ ਦਲਾਈ ਲਾਮਾ ਹੈ, ਉੱਥੇ ਜਿਹੜੀ ਹੈ ਮਿਨਿਸਟਰ ਆਫ ਸਟੇਟ ਮੀਨਾਕਸ਼ੀ ਲੇਖੀ ਜਿਹੜੀ ਹੈ ਪੱਕੀ ਬੀਜੇਪੀ, ਇਹ ਉਹੀ ਹੈ ਮੀਨਾਕਸ਼ੀ ਲੇਖੀ ਜਿਹਨੇ ਕਿਸਾਨਾਂ ਨੂੰ ਮੇਵਾਲੀ ਕਿਹਾ ਸੀ ਕਿਸਾਨ ਮੋਰਚੇ ਦੇ ਵੇੜੇ, ਕਿ ਪਸ਼ੂ ਨੇ, ਡੰਗਰ ਨੇ ਔਰ ਗੁੰਡੇ ਨੇ, ਜੋ ਮਰਾਠੀ ਜ਼ਬਾਨ ਦਾ ਲਫ਼ਜ਼ ਹੈ, ਉਹ ਉੱਥੇ ਉਹਨੇ ਅਟੈਂਡ ਕੀਤਾ। ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਵਧਾਈਆਂ ਵੀ ਦਿੱਤੀਆਂ। ਸੋ ਇੰਡੀਆ ਇਹਦੇ 'ਤੇ ਚੀਨ ਨੇ ਕਿਹਾ ਕਿ ਭਾਈ ਇਹ ਦਾ ਇੰਡੀਅਨ ਸਾਈਡ ਸ਼ੁੱਡ ਫੁਲੀ ਰੈਕਗਨਾਈਜ਼ ਦਾ ਐਂਟਾਈ ਚਾਈਨਾ ਸੈਪਰੇਟਿਸਟ ਨੇਚਰ ਆਫ 14 ਦਲਾਈ ਲਾਮਾ ਐਂਡ ਅਬਾਈਡ ਬਾਈ ਇਟਸ ਕਮਿਟਮੈਂਟ ਟੂ ਚਾਈਨਾ, speak and act prudently and stop using Tibet-related issues to interfere in China's internal affairs, said Zhao Lijian, Chinese Ministry of Foreign Affairs spokesperson. Zhao Lijian ਨੇ ਇਹਦੇ ਤੇ ਅਲੱਗ ਬਿਆਨ ਦਿੱਤਾ ਹੈ। ਉਹਨੇ ਕਿਹਾ ਬੰਦ ਕਰੋ ਇਹ ਜੋ ਤੁਸੀਂ ਇਹਨੂੰ ਦਲਾਈ ਲਾਮੇ ਨੂੰ ਪ੍ਰਮੋਟ ਕਰ ਰਹੇ ਹੋ, ਇਹ ਤੁਸੀਂ ਸਾਡੇ ਇੰਟਰਨਲ ਅਫੇਅਰਸ ਦੇ ਵਿੱਚ ਜਿਹੜਾ ਉਹ ਇੰਟਰਫੀਅਰ ਕਰ ਰਹੇ ਹੋ, ਉਹਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ। ਔਰ ਭਾਰਤ ਦਾ ਤੁਸੀਂ ਦੇਖੋ ਵੀ ਕਿਵੇਂ ਇਹ ਆਪਣੀਆਂ ਚਲਾਕੀਆਂ ਮਾਰਦੇ ਨੇ। ਜਦੋਂ ਇਹ ਇੰਡੋਨੇਸ਼ੀਆ ਦੇ ਵਿੱਚ ਬਾਲੀ ਦੇ ਵਿੱਚ ਆਪਸ 'ਚ ਮਿਲਣ ਵਾਲੇ ਸੀ ਤੇ ਈਡੀ ਨੇ ਜਿਹੜਾ ਭਾਰਤ ਦਾ ਅੱਜ ਕੱਲ੍ਹ ਉਹਨਾਂ ਨੇ ਖੁੱਲ੍ਹਾ ਛੱਡਿਆ ਹੋਇਆ ਆਪਣੇ ਵਿਰੋਧੀਆਂ ਨੂੰ ਹਰਾਸ ਕਰਨ ਦੇ ਲਈ, ਉਹਨਾਂ ਨੇ ਵਾਈਵੋ ਚਾਈਨੀਜ਼ ਮੋਬਾਈਲ ਫੋਨ ਕੰਪਨੀ ਹੈ ਉਸ ਦੇ ਦਫ਼ਤਰ ਦੇ ਉੱਤੇ ਰੇਡ ਮਾਰਿਆ ਔਰ ਚਾਈਨਾ ਨੇ ਇਸ ਦੇ ਉੱਤੇ ਵੀ ਪ੍ਰੋਟੈਸਟ ਕੀਤਾ। ਔਰ ਫਰੀਕੁਐਂਟ ਇਨਵੈਸਟੀਗੇਸ਼ਨਸ ਬਾਈ ਇੰਡੀਅਨ ਸਾਈਡ ਇਨਟੂ ਚਾਈਨੀਜ਼ ਐਂਟਰਪ੍ਰਾਈਜ਼ਸ not only disrupt businesses but also chills the confidence and willingness of market entities from other countries including Chinese enterprises to invest and operate in India। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਆ ਜੋ ਤੁਸੀਂ ਕੰਮ ਫੜਿਆ ਹੋਇਆ ਜਿਵੇਂ ਵਾਈਵੋ ਦੇ ਰੇਡ ਕੀਤਾ, ਦੂਜਾ ਇਹਦਾ ਮਤਲਬ ਹੈ ਕਿ ਕੋਈ ਵੀ ਇੰਟਰਨੈਸ਼ਨਲ ਤੁਹਾਡੇ ਇਨਵੈਸਟਮੈਂਟ ਨਹੀਂ ਹੋਏਗੀ ਔਰ ਇਹ ਤੁਸੀਂ ਕੰਡੇ ਬੀਜ ਰਹੇ ਹੋ। ਸੋ ਅਸੀਂ ਸਮਝਦੇ ਹਾਂ ਕਿ ਚਾਈਨਾ ਔਰ ਭਾਰਤ ਦੇ ਰਿਲੇਸ਼ਨਸ ਦੇ ਵਿੱਚ ਕੋਈ ਜਿਹੜੀ ਹੈ ਆਈਸ ਮੈਲਟ ਨਹੀਂ ਹੋ ਰਹੀ, ਕੋਈ ਬਰਫ਼ ਪਿਘਲ ਨਹੀਂ ਰਹੀ, ਰਾਦਰ ਉਸ ਦੇ ਵਿੱਚ ਅੱਗ ਭੜਕ ਰਹੀ ਹੈ। ਔਰ ਚਾਈਨਾ ਅਦਰਵਾਈਜ਼ ਚਾਈਨੀਜ਼ ਹਮੇਸ਼ਾ ਅੰਡਰਸਟੇਟਮੈਂਟ ਦਿੰਦੇ ਨੇ। ਉਹਨਾਂ ਦੇ ਨੇ ਪਬਲਿਕਲੀ ਦਲਾਈ ਲਾਮੇ ਦਾ ਮੁੱਦਾ ਵੀ, ਵਾਈਵੋ ਕੰਪਨੀ ਦਾ ਮੁੱਦਾ ਵੀ ਔਰ LAC ਦਾ ਤਾਂ ਉਹਨਾਂ ਨੇ ਜ਼ਿਕਰ ਤੱਕ ਨਾ ਕਰਕੇ ਮੈਸੇਜ ਇਹ ਦਿੱਤਾ ਹੈ ਕਿ ਇਟਸ ਏ ਡਨ ਡੀਲ, ਫੋਰਗੇਟ ਅਬਾਊਟ ਇਟ। ਤੇ ਹੁਣ ਅਸੀਂ ਤੁਹਾਡੇ ਨਾਲ ਅਗਲੇ ਪੜਾਅ 'ਤੇ ਮਿਲਣ ਤੋਂ ਪਹਿਲਾਂ ਤੱਕ ਜਿਹੜਾ ਹੈ ਉਹ ਤੁਹਾਨੂੰ ਖੁੱਲਾ ਛੱਡਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਤਨੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ।